ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਹੋਸਟ ਅਮਰਵੀਰ ਸਿੰਘ ਪ੍ਰੋਗਰਾਮ ਸੱਚੋ ਸੱਚ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਮੇਰੇ ਨਾਲ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਬੈਠੇ ਹੋਏ ਹਨ। ਆਓ ਉਹਨਾਂ ਨਾਲ ਮਿਲ ਕੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ। ਅੱਜ 20 ਫਰਵਰੀ 2014 9 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅੱਜ ਦਾ ਕੋਈ ਅਹਿਮ ਮੁੱਦਾ ਜੋ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਅੱਜ ਦੋ ਮੁੱਦਿਆਂ ਬਾਰੇ ਮੈਂ ਚਾਹਾਂਗਾ ਟਿੱਪਣੀ ਕਰਨਾ। ਹਾਂਜੀ। ਸਭ ਤੋਂ ਪਹਿਲਾਂ ਤਾਂ ਅੱਜ ਪਿਛਲੇ ਕੱਲ੍ਹ ਯਾਨੀ ਭਾਰਤੀ ਰਾਜ ਸਭਾ ਨੇ ਤੇਲੰਗਾਨਾ ਦਾ ਬਿੱਲ ਪਾਸ ਕਰ ਦਿੱਤਾ ਹੈ, ਤੇਲੰਗਾਨਾ ਪੁਨਰਗਠਨ ਐਕਟ, ਅਤੇ ਤੇਲੰਗਾਨਾ ਭਾਰਤ ਦਾ 29ਵਾਂ ਸੂਬਾ ਬਣਿਆ। ਸੋ ਅਸੀਂ ਸਮਝਦੇ ਹਾਂ ਕਿ ਤੇਲੰਗਾਨਾ 'ਚੋਂ ਹੀ ਕਦੇ ਇੱਕ ਮਿਸਟਰ ਰੋਮੇਲ ਸੀ ਜਿਨ੍ਹਾਂ ਨੇ 1950 'ਚ ਭੁੱਖ ਹੜਤਾਲ ਰੱਖੀ ਸੀ, ਜਾਨ ਦੇ ਦਿੱਤੀ ਸੀ ਕਿ ਜ਼ਬਾਨ ਦੇ ਆਧਾਰ ਦੇ ਉੱਤੇ ਸੂਬੇ ਬਣਨੇ ਚਾਹੀਦੇ ਨੇ। ਹਾਂਜੀ। ਇਹ ਵੱਖਰੀ ਗੱਲ ਹੈ ਕਿ ਤੇਲੰਗਾਨਾ ਵਾਲਿਆਂ ਨੂੰ ਆਪਣਾ ਇਹ ਹੱਕ ਲੈਣ ਦੇ ਲਈ ਲੰਬਾ ਵਕਤ ਜਦੋਜਹਿਦ ਕਰਨੀ ਪਈ, ਔਰ ਹੁਣ ਵੀ ਜਦੋਂ ਫਾਈਨਲੀ ਭਾਵੇਂ ਇਸ ਨੂੰ 2014 ਦੀਆਂ ਪਾਰਲੀਮੈਂਟ ਚੋਣਾਂ ਦੇ ਹਵਾਲੇ ਨਾਲ ਹੀ ਦੇਖਿਆ ਜਾ ਰਿਹਾ, ਕਾਂਗਰਸ ਨੇ ਇਸ ਨੂੰ ਜੇ ਮੰਨਿਆ ਵੀ ਤੇ ਜ਼ਾਹਰ ਹੈ ਵੀ ਆਂਧਰਾ ਪ੍ਰਦੇਸ਼ ਦੇ ਵਿੱਚ ਪੂਰਾ ਇੱਕ ਸਿਵਲ ਵਾਰ ਵਰਗੀ ਸਿਚੁਏਸ਼ਨ ਪੋਲੀਟੀਕਲੀ, ਇਹ ਨਹੀਂ ਹੈ ਵੀ ਕੋਈ ਲੋਕ ਮਾਰ ਰਹੇ ਨੇ ਇੱਕ ਦੂਜੇ ਨੂੰ, ਉਹ ਬਣੀ ਹੋਈ ਹੈ। ਆਂਧਰਾ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਕਾਂਗਰਸ ਦੇ ਚੀਫ ਮਿਨਿਸਟਰ ਨੇ ਅਸਤੀਫਾ ਦਿੱਤਾ ਹੈ, ਆਂਧਰਾ ਵਿਧਾਨ ਸਭਾ ਨੇ ਇਹਨੂੰ ਪਾਸ ਨਹੀਂ ਹੋਣ ਦਿੱਤਾ ਕਿਉਂਕਿ ਕਾਂਗਰਸ ਆਂਧਰਾ ਦੇ ਮੁੱਖ ਤੌਰ ਦੇ ਉੱਤੇ 3 ਰੀਜਨ ਬਣਦੇ ਨੇ। ਇੱਕ ਤੇਲੰਗਾਨਾ ਜਿਹਦੇ ਸ਼ਾਇਦ 13 ਜ਼ਿਲ੍ਹੇ ਉਹਨਾਂ ਨੇ ਸ਼ਾਮਲ ਕੀਤੇ ਨੇ, ਇੱਕ ਨੂੰ ਕੋਸਟਲ ਰੀਜਨ ਕਹਿੰਦੇ ਨੇ, ਔਰ ਦੂਸਰਾ ਜਿਹੜਾ ਉਹ ਮੇਨਲੈਂਡ ਆਂਧਰਾ। ਸੋ ਜ਼ਾਹਰ ਹੈ ਵੀ ਜਿਹੜਾ ਝਗੜਾ ਸੀ ਉਹ ਕਾਫੀ ਹੈਦਰਾਬਾਦ ਨੂੰ ਲੈ ਕੇ ਵੀ ਸੀ। ਹੈਦਰਾਬਾਦ IT ਦੀ ਵੀ ਹੱਬ ਹੈ ਬੰਗਲੌਰ ਤੋਂ ਬਾਅਦ। ਹਾਂਜੀ। ਤੇ ਇਸ ਨਵੇਂ ਸੂਬੇ ਦੇ ਵਿੱਚ ਹੀ ਜਾਣਾ ਹੈਦਰਾਬਾਦ ਨੇ। ਹਾਲਾਂਕਿ ਸੈਂਟਰ ਨੇ ਇਹ ਪ੍ਰੋਵੀਜ਼ਨ ਰੱਖਿਆ ਕਿ 10 ਸਾਲ ਤੱਕ ਹੈਦਰਾਬਾਦ ਸਾਂਝੀ ਰਾਜਧਾਨੀ ਰਹੇਗੀ ਆਂਧਰਾ ਪ੍ਰਦੇਸ਼ ਦੀ ਔਰ ਤੇਲੰਗਾਨਾ ਦੀ, ਔਰ 10 ਸਾਲ ਬਾਅਦ ਹੈਦਰਾਬਾਦ ਤੇਲੰਗਾਨਾ ਨੂੰ ਮਿਲੇਗਾ ਕਿਉਂਕਿ ਉਹ ਹੈ ਹੀ ਤੇਲੰਗਾਨਾ ਦੇ ਵਿੱਚ ਹੈ, ਔਰ ਆਂਧਰਾ ਨੂੰ ਅਲੱਗ ਰਾਜਧਾਨੀ ਬਣਾਉਣੀ ਪਏਗੀ। ਸੋ ਇਸ ਸਭ ਦੇ ਬਾਵਜੂਦ ਔਰ ਉਹਨਾਂ ਨੇ ਪੂਰਾ ਜਿਹੜਾ ਕੋਸਟਲ ਰੀਜਨ ਦੇ ਲਈ ਵੀ ਕਈ ਜਿਹੜੀਆਂ ਨੇ ਸਹੂਲਤਾਂ ਜਾਂ ਬਜਟ ਰੱਖੇ ਨੇ, ਲੇਕਿਨ ਮੁੱਖ ਧਾਰਾ ਆਂਧਰਾ ਦੇ ਲੋਕ, ਕੋਸਟਲ ਰੀਜਨ ਦੇ ਲੋਕ, ਈਵਨ ਕਾਂਗਰਸ ਦੇ। ਔਰ ਇਹ ਵੀ ਇੱਕ ਜਿਹੜੀ ਹੈ ਫਨੀ ਗੱਲ ਸੀ ਕਿ ਜਦੋਂ ਰਾਜ ਸਭਾ ਦੇ ਵਿੱਚ ਡਿਸਕਸ ਹੋ ਰਿਹਾ ਸੀ ਤਾਂ ਇੱਕ ਸੈਂਟਰਲ ਮਿਨਿਸਟਰ ਜਿਹੜਾ ਕਿ ਕਾਂਗਰਸ ਦਾ ਹੀ ਹੈ ਉਹ ਵਿਰੋਧ ਕਰ ਰਿਹਾ ਸੀ ਕਿਉਂਕਿ ਉਹ ਆਂਧਰਾ ਪ੍ਰਦੇਸ਼ ਨਾਲ ਸੰਬੰਧਿਤ ਹੈ। ਸੋ ਇਹਨੂੰ ਇੱਕ ਪੋਲੀਟੀਕਲ ਹਵਾਲੇ ਨਾਲ ਦੇਖਿਆ ਜਾ ਰਿਹਾ ਹੈ ਵੀ ਤੇਲੰਗਾਨਾ ਰੀਜਨ 'ਚ ਇਸ ਦਾ ਫਾਇਦਾ ਹੋਏਗਾ ਕਾਂਗਰਸ ਨੂੰ, ਪਰ ਆਂਧਰਾ ਪ੍ਰਦੇਸ਼ ਔਰ ਦੂਸਰੇ ਕੋਸਟਲ ਰੀਜਨ ਦੇ ਵਿੱਚ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਜਿਵੇਂ BJP ਨੇ ਲੋਕ ਸਭਾ ਦੇ ਵਿੱਚ ਪੂਰਾ ਇਸ ਦੇ ਉੱਤੇ ਰੌਲਾ ਰੱਪਾ ਕੀਤਾ ਹੈ। BJP ਨੇ ਵੀ ਨੈਗੇਟਿਵ ਲਾਈਨ ਲਈ, ਹਾਲਾਂਕਿ ਰਾਜ ਸਭਾ ਦੇ ਵਿੱਚ BJP ਦਾ ਵਤੀਰਾ ਠੀਕ ਸੀ, ਉਹਨਾਂ ਨੇ ਫਿਰ ਦੁਬਾਰਾ ਕੈਲਕੂਲੇਟ ਆਪਣਾ ਨੁਕਸਾਨ ਫਾਇਦਾ ਕੀਤਾ ਹੋਏਗਾ। ਤੇ ਦੂਸਰੀਆਂ ਇਹਨਾਂ ਦੀਆਂ ਸਹਿਯੋਗੀ ਪਾਰਟੀਆਂ, ਤੇਲਗੂ ਦੇਸਮ ਪਾਰਟੀ ਜਿਹੜੀ ਹੈ ਉਹਨੇ ਵੀ ਪੁੱਜ ਕੇ ਇਹਦਾ ਵਿਰੋਧ ਕੀਤਾ। ਸੋ ਜ਼ਾਹਰ ਹੈ ਵੀ ਆਂਧਰਾ ਪ੍ਰਦੇਸ਼ 'ਚ ਜਿੱਥੇ ਕਿ ਕਾਂਗਰਸ ਦਾ ਕਾਫੀ ਜ਼ੋਰ ਰਿਹਾ, ਔਰ ਜਦੋਂ ਈਵਨ ਇੰਦਰਾ ਗਾਂਧੀ ਇੱਧਰੋਂ ਹਾਰ ਗਈ ਸੀ ਰਾਏਬਰੇਲੀ ਤੋਂ, ਤਾਂ ਉਸ ਤੋਂ ਬਾਅਦ ਉਸਨੇ ਜਾ ਕੇ ਚਿਕਮਗਲੂਰ ਆਂਧਰਾ ਪ੍ਰਦੇਸ਼ 'ਚੋਂ ਚੋਣ ਜਿੱਤੀ ਸੀ, ਔਰ ਹੁਣ ਵੀ ਆਂਧਰਾ ਪ੍ਰਦੇਸ਼ ਦੇ ਕਾਫੀ ਸਿਟਿੰਗ ਮੈਂਬਰ ਨੇ ਕਾਂਗਰਸ ਦੇ ਵਿੱਚ। ਸੋ ਉਹਨੂੰ ਹਾਰਨ ਤਾਂ ਹੋਏਗਾ, ਪਰ ਅਦਰ ਦੈਨ ਕਿ ਸਾਡਾ ਇਹ ਮੁਬਾਰਕ ਦੇਣਾ ਬਣਦਾ ਹੈ ਕਿ ਇੱਕ ਛੋਟਾ ਖਿੱਤਾ ਜਿਹਨੇ ਲੰਬਾ ਵਕਤ ਵੱਡੇ ਖਿੱਤੇ ਦੇ ਥੱਲੇ ਸਫ਼ਰ ਕੀਤਾ ਉਹ ਪ੍ਰੋਗਰੈਸ ਕਰ ਸਕਣਗੇ, ਉਹਨਾਂ ਨੂੰ ਆਪਣਾ ਸੂਬਾ ਮਿਲਿਆ ਜੀ। ਪਰ ਜਿਹੜੀ ਗੱਲ ਨੇ ਮੈਨੂੰ ਇਸ ਪਾਸੇ ਕਾਮੈਂਟ ਕਰਨ ਦੇ ਲਈ ਪ੍ਰੇਰਿਆ ਉਹ ਇਹ ਸੀ ਕਿ ਇਹੀ ਡਿਵੀਜ਼ਨ ਜਦੋਂ ਪੰਜਾਬ ਦੇ ਹਵਾਲੇ ਨਾਲ ਹੋਈ 1966 ਦੇ ਵਿੱਚ ਪੰਜਾਬ ਪੁਨਰਗਠਨ ਐਕਟ ਦੇ ਥੱਲੇ, ਸੋ ਇਹ ਪ੍ਰੋਵੀਜ਼ਨ ਉਦੋਂ ਕਿਉਂ ਨਹੀਂ ਸੋਚੇ ਗਏ? ਗੁਜਰਾਤ ਦੇ ਵੇਲੇ ਵੀ ਹੋਇਆ ਜਦੋਂ ਬੰਬਈ ਸਟੇਟ ਮਹਾਰਾਸ਼ਟਰ ਔਰ ਗੁਜਰਾਤ ਦੇ ਵਿੱਚ ਡਿਵਾਈਡ ਹੋਈ, ਤੇ ਜ਼ਾਹਰ ਹੈ ਗੁਜਰਾਤ ਨੂੰ ਆਪਣੀ ਰਾਜਧਾਨੀ ਬਣਾਉਣੀ ਪਈ। ਬੰਬਈ ਜਿਹੜਾ ਸੀ ਜਿਹਨੂੰ ਅੱਜ ਮੁੰਬਈ ਕਹਿੰਦੇ ਨੇ, ਇਹ ਮਹਾਰਾਸ਼ਟਰ ਦੇ ਵਿੱਚ ਰਿਹਾ ਕਿਉਂਕਿ ਇਹ ਹਮੇਸ਼ਾ ਜਦੋਂ ਨਵੀਂ ਸਟੇਟ ਕ੍ਰੀਏਟ ਹੁੰਦੀ ਹੈ ਉਸ ਵੇਲੇ ਜਿਹੜਾ ਹੈ ਉਹ ਪਾਰਟ ਰਹਿੰਦਾ। ਹੁਣ ਇਸ ਮਾਮਲੇ 'ਚ ਈਵਨ ਹੈਦਰਾਬਾਦ ਵਰਗਾ ਇੰਟਰਨੈਸ਼ਨਲੀ ਨੋਨ ਸਿਟੀ IT ਦੇ ਲਿਹਾਜ਼ ਨਾਲ ਉਸ ਨੂੰ ਵੀ ਉਹਨਾਂ ਨੇ 10 ਸਾਲ ਲਈ ਤਾਂ ਸਾਂਝੀ ਕੈਪੀਟਲ ਰੱਖਿਆ, ਲੇਕਿਨ ਉਸ ਤੋਂ ਬਾਅਦ ਜਿਹੜਾ ਆਂਧਰਾ ਨੂੰ ਆਪਣੀ ਰਾਜਧਾਨੀ ਬਣਾਉਣੀ ਪਏਗੀ। ਇਹੋ ਜਿਹਾ ਪ੍ਰੋਵੀਜ਼ਨ, ਕਿਉਂਕਿ ਸਿੱਖਾਂ ਦੇ ਨਾਲ ਜਦੋਂ ਅਸੀਂ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਹਾਂ, ਇਹੋ ਜਿਹਾ ਹੀ ਪ੍ਰੋਵੀਜ਼ਨ ਚੰਡੀਗੜ੍ਹ ਦੇ ਮਾਮਲੇ 'ਚ ਵੀ ਰੱਖਿਆ ਜਾ ਸਕਦਾ ਸੀ
ਕਿ ਚੰਡੀਗੜ੍ਹ ਜਿਹੜਾ ਹੈ ਜੇ ਕੁਝ ਦੇਰ ਲਈ ਹਰਿਆਣੇ ਦੀ ਰਾਜਧਾਨੀ 5-7 ਸਾਲ ਰਹਿ ਵੀ ਜਾਂਦੀ, ਉਸ ਤੋਂ ਬਾਅਦ ਹੁੰਦਾ ਵੀ ਹਰਿਆਣਾ ਆਪਣੀ ਉਹਨੂੰ ਰਾਜਧਾਨੀ ਬਣਾਏਗਾ। ਲੇਕਿਨ ਇਵੇਂ ਨਹੀਂ ਕੀਤਾ ਗਿਆ। ਪੰਜਾਬ ਦੇ ਮਾਮਲੇ 'ਚ ਪਾਣੀ ਵੀ ਪੰਜਾਬ ਦੇ ਖੋਲੇ ਗਏ, ਰਾਜਧਾਨੀ ਵੀ ਖੋਲੀ ਗਈ, ਪੰਜਾਬੀ ਬੋਲਦੇ ਇਲਾਕੇ ਵੀ। ਹੁਣ ਹਾਲਾਂਕਿ ਕੁਝ ਹੋਰ ਜ਼ਿਲ੍ਹੇ ਚਾਹੁੰਦੇ ਸੀ ਕਿ ਤੇਲੰਗਾਨਾ ਦੇ ਵਿੱਚ ਸ਼ਾਮਲ ਕੀਤੇ ਜਾਣ, ਲੇਕਿਨ ਤੇਲੰਗਾਨਾ ਵਾਲਿਆਂ ਨੇ ਕਿਹਾ ਜੀ ਕਿ ਨਹੀਂ, ਅਸੀਂ ਆਪਣਾ ਇੰਨਾ ਹੀ ਰੱਖਾਂਗੇ, ਔਰ ਉਹਨਾਂ ਦੀ ਗੱਲ ਮੰਨੀ ਗਈ। ਸੋ ਅਸੀਂ ਸਮਝਦੇ ਹਾਂ ਵੀ ਜੇ ਅਸੀਂ ਜਿਸ ਤਰੀਕੇ ਨਾਲ ਭਾਰਤ ਦੇ ਵਿੱਚ 29 ਸੂਬੇ ਹੋਣ ਚਾਹੇ ਨੇ, ਉਹਨਾਂ 'ਚੋਂ ਪੰਜਾਬ ਵੀ ਇੱਕ ਹੈ, ਤੇ ਪੰਜਾਬ ਦੇ ਰਿਕਾਰਡ ਨੂੰ ਇੱਕ ਪਾਸੇ ਕਰ ਦਿਓ ਤੇ ਬਾਕੀ 28 ਦੇ ਵੇਲੇ ਜਿਹੜਾ ਕ੍ਰਾਈਟੇਰੀਆ ਸੀ ਪੰਜਾਬ ਦੇ ਵਿੱਚ ਹਰ ਪਾਸਿਓਂ ਸਿੱਖਾਂ ਦੇ ਨਾਲ ਧੱਕਾ ਕੀਤਾ ਗਿਆ, ਕਿਉਂਕਿ ਸਿੱਖ ਪੰਜਾਬ 'ਚ ਵਸਦੇ ਨੇ ਜੀ। ਦੂਸਰਾ ਜਿਹੜਾ ਮੁੱਦਾ ਉਹ ਮੈਂ ਸਮਝਦਾ ਵੀ ਬ੍ਰਿਟਨ ਵੱਲੋਂ ਡਾਕੂਮੈਂਟ ਡੀਕਲਾਸੀਫਾਈ ਕਰਨਾ, ਬ੍ਰਿਟਨ ਸਰਕਾਰ ਦਾ ਫਿਰ ਮੰਨਣਾ ਕਿ ਉਹਨਾਂ ਦੀ ਫਰਵਰੀ 1947 ਦੇ ਵਿੱਚ ਉਹਨਾਂ ਦਾ SAS ਆਫੀਸ਼ੀਅਲ ਗਿਆ ਸੀ, ਉਹਨੇ ਜਿਵੇਂ ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਹੈ ਕਿ ਵੀ ਪੈਂਡੋਰਾਸ ਬਾਕਸ ਖੋਲ੍ਹਣਾ। ਹਾਂਜੀ। ਸੋ ਪੰਜਾਬ ਦੇ ਵਿੱਚ ਵੀ ਉਸ ਦਾ ਇਹ ਹੋਇਆ ਵੀ ਹੋਰ ਕਿਹਦੀ ਸ਼ਮੂਲੀਅਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜ਼ਾਹਰ ਹੈ ਬਾਦਲ ਨੂੰ ਚੰਗਾ ਇਸ ਦੇ ਵਿੱਚ ਐਕਸਪੋਜ਼ ਕੀਤਾ ਕਿ ਵੀ ਕਿਵੇਂ ਬਾਦਲ ਜਿਹੜਾ ਹੈ ਉਹ 27 ਮਈ ਨੂੰ ਕੇਂਦਰੀ ਵਜ਼ੀਰ ਨਰਸਿਮਹਾ ਰਾਓ ਨੂੰ ਮਿਲਿਆ ਸੀ, ਹੋਮ ਮਿਨਿਸਟਰ ਨੂੰ, ਉਸ ਤੋਂ ਪਹਿਲਾਂ 3 ਮਿਨਿਸਟਰਾਂ ਨੂੰ ਮਿਲਿਆ ਔਰ ਇਹਨੇ ਗੋ ਹੈਡ ਕੀਤਾ। ਔਰ ਇਸ ਦੇ ਨਾਲ ਹੀ ਕਿਉਂਕਿ ਇਹ ਵੀ ਕੰਪੀਟੀਸ਼ਨ ਵੀ ਹੁੰਦਾ ਪਾਰਟੀ 'ਚ, ਸੁਖਪਾਲ ਸਿੰਘ ਖਹਿਰਾ ਜਿਹੜਾ ਕਿ ਸੁਖਜਿੰਦਰ ਸਿੰਘ ਕਿਸੇ ਵੇਲੇ ਅਕਾਲੀਆਂ ਦਾ ਐਜੂਕੇਸ਼ਨ ਮਿਨਿਸਟਰ ਰਿਹਾ ਸੀ, ਉਹਦਾ ਲੜਕਾ ਹੈ ਔਰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਉਹ ਸਪੋਕਸਮੈਨ ਹੈ, ਉਹਨੇ ਵੀ ਜਾਰੀ ਕੀਤਾ ਲੈਟਰ। ਬਲਵੰਤ ਸਿੰਘ ਨੇ ਜਿਹੜਾ ਕਿ ਉਸ ਵੇਲੇ ਅਕਾਲੀਆਂ 'ਚ ਸੀ, ਲੇਕਿਨ ਬਾਅਦ ਦੇ ਵਿੱਚ ਉਹਦਾ ਮੁੰਡਾ ਜਿਹੜਾ ਹੈ, ਹੁਣ ਉਹਦਾ ਨਾਂ ਰਾਜਨਵੀਰ ਸਿੰਘ ਹੈ, ਉਹ ਪੰਜਾਬ ਪ੍ਰਦੇਸ਼ ਕਾਂਗਰਸ ਦਾ ਜਨਰਲ ਸੈਕਟਰੀ ਹੈ ਜੀ। ਸੋ ਉਹਨੇ ਉਹ ਲੈਟਰ ਰਿਲੀਜ਼ ਕੀਤਾ ਜਿਹੜਾ ਕਿ ਸਰ ਗੁਰਤੇਜ ਸਿੰਘ ਹੋਰਾਂ ਨੇ ਆਪਣੀ ਕਿਤਾਬ ਚੱਕਰਵਿਊਹ ਦੇ ਵਿੱਚ ਦਿੱਤਾ ਹੈ ਕਿ ਕਿਵੇਂ ਬਲਵੰਤ ਸਿੰਘ ਨੇ ਜਿਹੜਾ ਕਿ ਉਸ ਵੇਲੇ ਅਕਾਲੀਆਂ ਦਾ ਬਾਦਲ ਤੋਂ ਬਾਅਦ ਦੂਸਰਾ ਸੀਨੀਅਰ ਮੋਸਟ ਲੀਡਰ ਸੀ ਜੀ, ਉਹਨੇ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਸੀ ਦਰਬਾਰ ਸਾਹਿਬ ਤੇ ਹਮਲੇ ਲਈ, ਔਰ ਉਹਦੇ ਲਈ ਪੂਰੀਆਂ ਜਿਹੜੀ ਹੈ ਕੋਈ ਵੀ ਸਹਿਯੋਗ ਦੇਣ ਦੇ ਲਈ ਅੱਗੋਂ ਆਪਣੇ ਆਪ ਨੂੰ ਆਫਰ ਕੀਤਾ ਸੀ। ਸੋ ਇਹ ਉਹਨੇ ਲੈਟਰ ਰਿਲੀਜ਼ ਕੀਤਾ, ਉਹ ਕਿਤਾਬ ਦਾ ਹਿੱਸਾ ਹੈ। ਹੁਣ ਅੱਜ ਇਹਨੇ ਰਾਜਨਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ, ਕਿਉਂਕਿ ਰਾਜਨਵੀਰ ਸਿੰਘ ਜਿਹੜਾ ਬਲਵੰਤ ਸਿੰਘ ਦਾ ਮੁੰਡਾ ਹੈ, ਉਦੋਂ ਬਲਵੰਤ ਸਿੰਘ ਅਕਾਲੀ ਸੀ, ਇਹ ਹੁਣ ਕਾਂਗਰਸ 'ਚ ਹੈ। ਦਿਲਚਸਪ ਗੱਲ ਇਹ ਹੈ ਵੀ ਇਹ ਦੋਨੋਂ ਹੀ ਸੁਖਜਿੰਦਰ ਸਿੰਘ ਔਰ ਬਲਵੰਤ ਸਿੰਘ ਜਿਹੜੇ ਅਕਾਲੀਆਂ ਦੇ ਮਿਨਿਸਟਰ ਸਨ, ਇਹਨਾਂ ਦੋਨਾਂ ਦੇ ਮੁੰਡੇ ਹੀ ਕਾਂਗਰਸ 'ਚ ਨੇ ਔਰ ਹੁਣ ਇੱਕ ਦੂਜੇ ਦੇ ਭੋਲ ਵੀ ਖੋਲ ਰਹੇ ਨੇ। ਸੋ ਰਾਜਨਵੀਰ ਸਿੰਘ ਇਸ ਵੇਲੇ ਜਨਰਲ ਸੈਕਟਰੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ। ਉਹਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਇਹ ਸੁਖਪਾਲ ਖਹਿਰੇ ਨੇ ਇਹ ਲਾ ਕੇ ਇਲਜ਼ਾਮ ਸਾਡੇ ਪਰਿਵਾਰ ਨੂੰ ਬੜੀ ਠੇਸ ਪਹੁੰਚਾਈ ਹੈ, ਮੈਂ ਇਹਦੇ ਤੇ ਮਾਨਹਾਨੀ ਦਾ ਦਾਅਵਾ ਕਰਾਂਗਾ ਕਿਉਂਕਿ ਮੇਰੇ ਪਿਤਾ ਤਾਂ 9 ਜੂਨ ਨੂੰ ਜਦੋਂ ਕਿ ਉਹ ਚਿੱਠੀ ਲਿਖੀ ਦਿਖਾਈ ਗਈ ਹੈ, ਉਹ ਤੇ ਅਮਰੀਕਾ 'ਚ ਸੀ, ਮੈਂ ਅਮਰੀਕਾ ਪੜ੍ਹਦਾ ਸੀ, ਮੇਰੀ ਕਨਵੋਕੇਸ਼ਨ ਲਈ ਆਏ ਸੀ ਤੇ ਉਹ 10 ਜੂਨ ਨੂੰ ਜਿਹੜਾ ਚੰਡੀਗੜ੍ਹ ਕਰਫਿਊ ਲੱਗਾ ਸੀ ਸੋ ਦਿੱਲੀ ਉਤਰੇ, ਔਰ ਇਹ ਬਿਲਕੁਲ ਝੂਠ ਹੈ। ਔਰ ਇਹਦੇ ਲਈ ਉਹ ਮੇਰੇ ਪਿਤਾ ਨੇ ਤਾਂ ਬਹੁਤ ਲੌਂਗੋਵਾਲ ਦੇ ਨਾਲ ਮਿਲ ਕੇ ਪੰਜਾਬ 'ਚ ਸ਼ਾਂਤੀ ਸਥਾਪਤੀ ਦੇ ਲਈ ਸਮਝੌਤਾ ਕਰਵਾਇਆ ਸੀ। ਹੁਣ ਉਹਦੇ ਜਵਾਬ 'ਚ ਉਹਨੇ ਸੁਖਪਾਲ ਖਹਿਰੇ ਨੇ ਕਿਹਾ ਕਿ ਜੀ ਬਿਲਕੁਲ ਤੂੰ ਜੇ ਮਾਨਹਾਨੀ ਦਾ ਦਾਅਵਾ ਕਰਨਾ ਤੇ ਗੁਰਤੇਜ ਸਿੰਘ ਤੇ ਕਰ, ਜਿਹਨੇ ਆਪਣੀ ਕਿਤਾਬ ਦੇ ਵਿੱਚ ਤੇਰੇ ਪਿਓ ਦਾ ਨਾਮ ਦਿੱਤਾ ਔਰ ਇਹ ਚਿੱਠੀ ਛਾਪੀ ਹੋਈ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਔਰ ਗੁਰਤੇਜ ਸਿੰਘ ਉਹਨਾਂ ਨੇ ਕਿਹਾ ਜੀ ਕਿ ਮੈਂ ਤਾਂ ਇਹ ਤਾਂ 84 ਤੋਂ ਹੀ ਪਤਾ ਸੀ ਇਸ ਚਿੱਠੀ ਦਾ, ਪਰ ਮੈਂ ਇਹਦੇ ਮੁੰਡੇ ਦੇ ਜਿਹੜਾ ਗਮ ਨੂੰ ਸਮਝ ਸਕਦਾ ਕਿ ਹੁਣ ਜ਼ਾਹਰ ਹੈ ਵੀ ਜਿਹਦਾ ਪਿਓ ਟਰੇਟਰ ਹੋਏ ਤੇ ਉਹ ਮੁੰਡੇ ਜਾਂ ਉਹ ਪਰਿਵਾਰ ਕਿੰਨਾ ਕੁ ਉਹਦੇ ਚੋਂ ਪ੍ਰਾਈਡ ਲਏਗਾ। ਹੁਣ ਇਹ ਜਿਹੜੀ ਸਾਰੀ ਜਿਸ ਨੂੰ ਅੰਗਰੇਜ਼ੀ ਵਾਲੇ ਤਾਂ ਕਹਿਣਗੇ ਕਿ ਵੀ ਇਹ ਡਰਟੀ ਲਾਂਡਰੀ ਹੈ, ਲੇਕਿਨ ਮੈਂ ਸਮਝਦਾ ਹੈ ਵੀ ਚੋਰਾਂ ਦੇ ਭੇਦ ਜਾਂ ਠੱਗਾਂ ਦੇ ਭੇਦ ਉਦੋਂ ਹੀ ਜਗਜ਼ਾਰ ਹੁੰਦੇ ਨੇ ਜਦੋਂ ਆਪਸ 'ਚ ਉਹ ਲੜਦੇ ਨੇ, ਅਦਰਵਾਈਜ਼ ਤਾਂ ਉਹਨਾਂ ਨੇ ਸਿਰ ਜੋੜੇ ਹੁੰਦੇ ਨੇ। ਇਸੇ ਤਰ੍ਹਾਂ ਚੋਰੀ ਵੀ ਲੁਕ ਜਾਂਦੀ ਹੈ, ਇਸੇ ਤਰ੍ਹਾਂ ਠੱਗੀ ਮਾਰੀ ਦਾ ਵੀ ਪਤਾ ਨਹੀਂ ਲੱਗਦਾ, ਪਰ ਜਦੋਂ ਇੱਕ ਦੂਜੇ ਨਾਲੋਂ ਉਹ ਟੁੱਟਦੇ ਨੇ ਤੇ ਫਿਰ ਉਹ ਜਿਹੜਾ ਹੈ ਇਸ ਕਿਸਮ ਦਾ ਦਿੰਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਬਲਵੰਤ ਸਿੰਘ ਦਾ, ਔਰ ਇਹ ਗੱਲ ਵੀ ਖਹਿਰੇ ਨੇ ਕਿ ਔਰ ਬਿਲਕੁਲ ਠੀਕ ਹੈ ਵੀ ਇਹਦੇ ਪਿਓ ਨੇ ਨਾ ਸਿਰਫ ਇਹ ਚਿੱਠੀ ਲਿਖੀ ਸੀ, ਸਗੋਂ ਆਪਰੇਸ਼ਨ ਬਲੈਕ ਥੰਡਰ 1986 ਦੇ ਵਿੱਚ ਹੋਇਆ ਬਰਨਾਲੇ ਦੀ ਮਿਨਿਸਟਰੀ 'ਚ, ਇਹ ਨੰਬਰ 2 ਮਿਨਿਸਟਰ ਸੀ, ਉਦੋਂ ਵੀ ਇਹਨੇ ਮੋਹਰੀ ਰੋਲ ਅਦਾ ਕੀਤਾ ਸੀ ਸਰਕਾਰ ਦੇ ਨਾਲ ਅੰਦਰ ਫੌਜ ਭੇਜਣ ਦੇ ਵਿੱਚ। ਔਰ ਇਹ ਜਿਹੜਾ ਇਹ ਦੋਸ਼ੀ ਹੈ। ਅਸੀਂ ਸਮਝਦੇ ਹਾਂ ਵੀ ਵੈਸੇ ਤਾਂ ਬਲਵੰਤ ਸਿੰਘ ਨੂੰ ਸਿੰਘਾਂ ਨੇ ਸਜ਼ਾ ਯਾਫਤਾ ਕੀਤਾ ਸੀ ਦਿੱਲੀ ਚੰਡੀਗੜ੍ਹ ਦੇ ਵਿੱਚ, ਸੋ ਬੰਦਾ ਤਾਂ ਹੁਣ ਜ਼ਾਹਰ ਹੈ ਵੀ ਉਦੋਂ ਜਿਹੜੇ ਇਸ ਲੈਵਲ ਦੇ ਲੋਕ ਸਜ਼ਾ ਯਾਫਤਾ ਹੋਏ
ਉਹ ਬਿਨਾਂ ਸਬੂਤਾਂ ਤੋਂ ਤਾਂ ਨਹੀਂ ਸੀ, ਉਹਨਾਂ ਦੀ ਕਾਰਗੁਜ਼ਾਰੀ ਤਾਂ ਇਹੋ ਜਿਹੀ ਸੀ। ਔਰ ਇਹ ਸ਼ੁਰੂ ਤੋਂ ਹੀ ਜਿਹੜਾ ਬਲਵੰਤ ਸਿੰਘ ਦਾ ਰੋਲ ਹੈ, ਕਿਉਂਕਿ ਇਹ ਸ਼ਾਇਦ ਵੀਡੀਓ ਹੁੰਦਾ ਸੀ ਤੇ ਇਹਨੂੰ ਕਾਂਗਰਸ ਵਾਲੇ ਲਿਆਏ ਸੀ, ਕਾਂਗਰਸ ਦੇ ਵਿੱਚ ਚੇਚਾ ਉਦੋਂ ਆਤਮਾ ਸਿੰਘ ਜਿਹੜੇ ਨੇ ਉਹ ਸੁਲਤਾਨਪੁਰ ਲੋਹੀਆਂ ਤੋਂ ਉਮੀਦਵਾਰ ਹੁੰਦੇ ਸੀ ਅਕਾਲੀ ਦਲ ਦੇ, ਔਰ ਬੜਾ ਸਟਰੋਂਗ ਕੈਂਡੀਡੇਟ ਸੀ ਆਤਮਾ ਸਿੰਘ। ਸੋ ਉੱਥੇ ਵੀ ਕਿਉਂਕਿ ਭਾਈਚਾਰਿਆਂ ਦੇ ਨਾਂ ਦੇ ਉੱਤੇ ਹੀ ਵੋਟਾਂ ਪੈਂਦੀਆਂ ਨੇ ਔਰ ਜਿੱਤ ਹਾਰ ਹੁੰਦੀ ਹੈ, ਸੋ ਉਸੇ ਹੀ ਭਾਈਚਾਰੇ ਦੇ ਬਲਵੰਤ ਸਿੰਘ ਨੂੰ ਕਾਂਗਰਸ ਨੇ ਰਿਜ਼ਾਈਨ ਕਰਵਾ ਕੇ ਵੀਡੀਓ ਦਾ, ਕੈਰੋਂ ਦੇ ਜ਼ਮਾਨੇ ਦੀ ਸ਼ਾਇਦ ਗੱਲ ਹੈ ਜਾਂ ਉਸ ਤੋਂ ਬਾਅਦ ਦੀ ਹੈ, ਉਸ ਨੂੰ ਸੁਲਤਾਨਪੁਰ ਲੋਧੀ ਤੋਂ ਲਿਆਂਦਾ ਸੀ ਔਰ ਇਸ ਤਰ੍ਹਾਂ ਇਹ ਕਾਂਗਰਸ 'ਚ ਗਿਆ। ਫਿਰ ਐਸਾ ਮੌਕਾ ਪ੍ਰਸਤ ਸੀ ਕਿ ਉੱਥੋਂ ਛੱਡ ਕੇ ਫਿਰ ਜਦੋਂ ਉਹਦਾ ਦਾਅ ਲੱਗਾ ਫਿਰ ਅਕਾਲੀਆਂ 'ਚ ਆ ਗਿਆ ਔਰ ਉਸ ਬੜੇ ਛੋਟੇ ਜਿਹੇ ਕੱਦ ਦਾ ਸੀ ਤੇ ਉਸ ਬਾਰੇ ਅਕਸਰ ਉੱਥੋਂ ਦੇ ਸਾਰੇ ਹਲਕਿਆਂ 'ਚ ਹੁੰਦਾ ਸੀ ਕਿ ਇਹਨੂੰ ਫਿੱਡਾ ਵੀ ਕਹਿੰਦੇ ਸੀ ਕਿ ਵੀ ਇਹ ਜਿੰਨਾ ਜ਼ਮੀਨ ਤੋਂ ਉੱਤੇ ਆ ਉਨਾ ਹੀ ਜ਼ਮੀਨ ਦੇ ਥੱਲੇ। ਸੋ ਇਹਦਾ ਰੋਲ ਜਿਹੜਾ ਬਹੁਤ ਮਾੜਾ ਰਿਹਾ ਬਿਲਕੁਲ। ਔਰ ਉਹਦੇ ਪਿਓ ਪੁੱਤਰ ਵੀ ਮੰਨ ਰਿਹਾ ਹੁਣ ਕਿ ਜੀ ਮੇਰੇ ਪਿਓ ਨੇ ਲੌਂਗੋਵਾਲ ਸਮਝੌਤਾ ਕਰਾਇਆ ਸੀ ਔਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਲੌਂਗੋਵਾਲ ਨੂੰ ਬਰਨਾਲਾ, ਬਲਵੰਤ ਸਿੰਘ ਔਰ ਇੱਕ ਪ੍ਰੋਫੈਸਰ ਅਤਰ ਸਿੰਘ ਪੰਜਾਬ ਯੂਨੀਵਰਸਿਟੀ ਦੇ ਵਿੱਚ, ਉਹ ਵੀ ਮਰ ਗਿਆ ਹੁਣ, ਇਹਨਾਂ ਨੇ ਇਹ ਪੰਜਾਬ ਦੇ ਨਾਲ ਬੜੀ ਵੱਡੀ ਗਦਾਰੀ ਕੀਤੀ ਹੈ। ਸੋ ਚਿੱਠੀ ਲਿਖੀ ਜਾਂ ਨਾ ਲਿਖੀ ਤਾਂ ਬਾਅਦ ਦੀ ਗੱਲ ਹੈ। ਜੇ ਇਹਦਾ ਪੁੱਤਰ ਇਹੀ ਮੰਨਦਾ ਹੈ ਕਿ ਬਈ ਲੌਂਗੋਵਾਲ ਸਮਝੌਤਾ ਮੇਰੇ ਪਿਓ ਨੇ ਕਰਵਾਇਆ ਸੀ, ਸੋ ਲੌਂਗੋਵਾਲ ਸਮਝੌਤਾ ਕੀ ਸੀ? ਉਹ ਸਰੈਂਡਰ ਸੀ, ਪੰਜਾਬ ਦੇ ਹਿੱਤਾਂ ਨਾਲ ਵਿਸ਼ਵਾਸਘਾਤ ਸੀ। ਔਰ ਇਹ ਬਲਵੰਤ ਸਿੰਘ ਹਮੇਸ਼ਾ ਹੀ ਜਿਹੜਾ ਹੈ, ਕਿਉਂਕਿ ਬਾਕੀਆਂ ਨਾਲੋਂ ਚੁਸਤ ਚਲਾਕ ਰਿਹਾ ਹੈ, ਇਹਦਾ ਆਪਣੇ ਕਾਰੋਬਾਰ ਦੁਬਈ ਔਰ ਦੂਸਰੀਆਂ ਥਾਵਾਂ ਤੇ ਸੀ, ਇਹ ਲਾਂਬੂ ਜਿਹਾ ਲਾ ਕੇ ਤੇ ਸਲਿੱਪ ਕਰ ਜਾਂਦਾ ਸੀ ਫਿਰ। ਔਰ ਲੇਕਿਨ 3 ਵਾਰ ਇਹ ਪੰਜਾਬ ਦਾ ਵਿੱਤ ਮੰਤਰੀ ਰਹੇ ਔਰ ਇਹਨੇ ਪੁੱਜ ਕੇ ਗਦਾਰੀ ਕੀਤੀ, ਪੁੱਜ ਕੇ ਜਿਹੜਾ ਕੌਮੀ ਮਫਾਦ ਚੋਂ ਆਪਣਾ ਮਫਾਦ ਕੱਢਿਆ ਔਰ ਅਖੀਰ ਵੇਲੇ ਜਦੋਂ ਘੱਲੂਘਾਰਾ ਵਾਪਰ ਜਾਂਦਾ ਤੇ ਉਸ ਦੇ ਲਈ ਵੀ ਇੰਦਰਾ ਗਾਂਧੀ ਨੂੰ ਵਧਾਈ ਦਿੰਦਾ। ਉਸ ਤੋਂ ਬਾਅਦ ਜਿਹੜਾ ਇੱਕ ਰੋਹ ਸੀ ਪੰਥ ਦਾ ਜਿਹਦੇ ਥੱਲੇ ਕੁਛ ਨਾ ਕੁਛ ਲੈ ਕੇ ਸਿੱਖ ਡਿੱਗ ਸਕਦੇ ਸੀ, ਇਹਨੇ ਬਰਨਾਲੇ ਦੇ ਨਾਲ ਮਿਲ ਕੇ ਕਿ ਵੀ ਇਹਦੀ ਪੋਜੀਸ਼ਨ ਸਿਕਿਉਰ ਹੋਏ, ਇਹਦੇ ਵਪਾਰਕ ਹਿੱਤ ਸੀ ਉਹਨਾਂ ਜ਼ਮਾਨੇ 'ਚ, ਹੁਣ ਤਾਂ ਮੈਨੂੰ ਪਤਾ ਨਹੀਂ, ਇੰਪੋਰਟ ਐਕਸਪੋਰਟ ਲਾਇਸੈਂਸ ਸੈਂਟਰ ਦੀ ਮਰਜ਼ੀ ਨਾਲ ਹੀ ਮਿਲਦਾ ਸੀ ਤੇ ਇਹਦੇ ਹਿੱਤ ਉੱਥੇ ਵੀ ਜੁੜੇ ਹੋਏ ਸੀ। ਸੋ ਉਸ ਸਾਰੇ ਦੇ ਲਈ ਇਹਨੇ ਲੌਂਗੋਵਾਲ ਤੋਂ ਸਰੈਂਡਰ ਕਰਵਾਇਆ। ਲੌਂਗੋਵਾਲ ਤਾਂ ਇਹਨਾਂ ਦੋਨਾਂ ਦੇ ਹੱਥਾਂ 'ਚ ਖਿਡੌਣਾ ਬਣਿਆ ਹੋਇਆ ਸੀ। ਬਰਨਾਲੇ ਦੀ ਤਾਂ ਇੰਨੀ ਕੁ ਭੁੱਖ ਸੀ ਕਿ ਮੈਂ ਮਰਨ ਤੋਂ ਪਹਿਲਾਂ ਇੱਕ ਵਾਰੀ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਜਾ, ਸੋ ਉਹਨੂੰ ਤਾਂ ਚੀਫ ਮਿਨਿਸਟਰੀ ਦਿਖਾ ਕੇ ਏਜੰਸੀਆਂ ਨੇ ਜਿਹੜਾ ਉਹ ਇਸ ਕੰਮ ਲਈ ਲਾਇਆ। ਲੇਕਿਨ ਇਹਦੇ ਹਿੱਤ ਇੰਟਰਨੈਸ਼ਨਲੀ ਵਪਾਰਕ, ਔਰ ਇਹਨੇ ਫਿਰ ਕਿੰਨਾ ਗੱਫਾ ਲਿਆ, ਕਿੰਨਾ ਖਾਦਾ। ਔਰ ਇਹ ਸੈਕੰਡ ਸੀਨੀਅਰ ਮੋਸਟ ਮਿਨਿਸਟਰ ਸੀ ਬਰਨਾਲੇ ਦੀ ਕੈਬਨਿਟ ਦੇ ਵਿੱਚ। ਸੋ ਹੁਣ ਇਹ ਭਾਵੇਂ ਡਿਬੇਟ ਦੋ ਸਾਬਕਾ ਅਕਾਲੀਆਂ ਜਿਹੜੇ ਸੁਖਜਿੰਦਰ ਸਿੰਘ ਔਰ ਬਲਵੰਤ ਸਿੰਘ ਦੇ ਦੋ ਮੁੰਡਿਆਂ 'ਚ ਸੁਖਪਾਲ ਖਹਿਰਾ ਔਰ ਰਾਜਨਵੀਰ ਦੇ ਵਿਚਕਾਰ ਹੈ, ਪਰ ਇਹ ਗੱਲ ਦੱਸ ਰਹੀ ਹੈ ਕਿ ਪੰਜਾਬ ਦੇ ਹਿੱਤਾਂ ਦੇ ਨਾਲ, ਸਿੱਖ ਕੌਮ ਦੇ ਨਾਲ ਕਿਸ ਕਦਰ ਕਿਨੇ ਗੱਦਾਰੀ ਕੀਤੀ ਔਰ ਲਗਾਤਾਰਤਾ ਦੇ ਨਾਲ ਕਰ ਰਹੇ ਨੇ। ਔਰ ਬਾਦਲ ਦੇ ਰੋਲ ਬਾਰੇ ਤਾਂ ਹੁਣ ਕਾਫੀ ਕੁਝ ਜਿਹੜਾ ਹੈ ਅੰਦਰੂਨੀ ਹਲਕਿਆਂ ਨੂੰ ਤਾਂ ਪਹਿਲਾਂ ਤੋਂ ਹੀ ਪਤਾ ਸੀ, ਲੇਕਿਨ ਹੁਣ ਕਾਫੀ ਕੁਝ ਸਾਹਮਣੇ ਵੀ ਆ ਗਿਆ। ਜੀ ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।